हाँ जी, सब तो पहला तो जी सारिਆਂ ਨੂੰ अस्सलाम वालेकुम, सत श्री अकाल। किद्दां जी सारे वीर, उम्मीद करदा कि तुसीं सारे वधिया होवोगे। रब सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਜੀ ਆਇਆਂ ਨੂੰ ਕਹਿੰਦਾ ਜੀ ਸਤ ਬਿਸਮਿल्ला। ਆਪਣੀ ਇਸ ਵੀਡੀਓ ਦੇ ਨਾਲ ਜਿੰਨੇ ਵੀ ਲੋਕ ਸਾਡੇ ਜੁੜੇ ਹੋਏ ਆ ਜੀ, ਕੋਈ ਨਵੇਂ ਆ ਕੋਈ ਪੁਰਾਣੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਜਦੋਂ ਮੈਂ ਘਰੋਂ ਅੱਜ ਟੁਰਿਆ ਨਾ ਹੁਣ ਤੇ ਮੀਂਹ ਜਿਹੜਾ ਸੀ ਇੰਜ ਸੀ ਵੀ ਅੱਜ ਵੀ ਪਤਾ ਨਹੀਂ ਕਿੰਨਾ ਕੁ ਮੀਂਹ ਆ ਜਾਣਾ। ਆ ਤੁਸੀਂ ਦੇਖਿਆ ਪਿੱਛੇ ਜਦੋਂ ਮੈਂ ਘਰੋਂ ਆਇਆ, ਉਹ ਰੋਡ ਦੇ ਸੀਨ ਹੈਗੇ ਆ ਆਪਣੇ ਡੇਰੇ ਨੂੰ ਆਉਂਦੇ ਹੋਏ। ਫਿਰ ਇੱਥੇ ਪਹੁੰਚਿਆ, ਇੱਥੇ ਥੋੜੀ ਥੋੜੀ ਕਿਣਮਿਣ ਹੋਈ ਆ, ਐਡੀ ਬਾਹਲੀ ਜ਼ਿਆਦਾ ਮੀਂਹ ਨਹੀਂ ਪਿਆ ਹੈਗਾ। ਥੋੜਾ ਜਿਹਾ ਬਸ ਇਹ ਆ ਵੀ ਚਿਕੜੀ ਜੀ ਹੋ ਗਈ, ਜਿੱਦਾਂ ਤੁਸੀਂ ਆ ਦੇਖ ਰਹੇ ਆ ਵੀ ਡੰਗਰਾਂ ਥੱਲੇ ਵੀ ਬਸ। ਉਸ ਤੋਂ ਬਾਅਦ ਜੀ ਆ ਕੇ ਟੁਕੜੇ ਭਿਉਂਦੇ ਆ ਥੋੜੀ ਦੇਰ। ਮੀਂਹ ਤੁਹਾਨੂੰ ਦਿਖਾ ਨਹੀਂ ਸਕਿਆ ਇਸ ਵਾਸਤੇ ਵੀ मैं इंतजार करता रहा कि वधूगा, थोड़ा जिहा वधूगा इस वास्ते। फिर मैं एक होर एक अपना एक चैनल बनाया आ, जिहड़ा मैं हरियाणवी जबान दे विच बनाया आ। अपने जिहड़ी मेरी साडी अंबाले दी उत्थे जिहड़ी साडी उत्थे अंबाले दी बोली सीगी मां बोली, वो भी पंजाबी बोली आ। वो हैगी आ, ਉਹਨੂੰ ਅਸੀਂ अंबालवी भी कह दिंने आ, हरियाणवी भी कह दिंने आ, पटियाले दी भी कह दिंने आ। उधरों जिन्ने भी साडे लोग, जिन्ने भी साडे बजुर्ग इधर आए सीगे अंबाले तो, वो हले भी इत्थे बोली जाती है, पर वो बाहली नहीं बोली जाती, मुक गई हुई है। वो क्यों मुक गई हुई है भी जदों भी बंदा किधरे जाता, किसी दूजे शहर दे विच चला जाता ना हिजरत करके, फिर उत्थे हुंदा की है भी जिहड़ी पहली नस्ल हुंदी है वो तो वो बोली बोलदी है अपनी, पिछली जिहड़ी उन्हां दी हुंदी है। पर वो फिर इंज हुंदा भी हौली हौली जिहड़ी अगली आने वाली नस्ल हुंदी है वो समझ तो सकती है पर बोल नहीं सकती। पर तीजी नस्ल तक ओहदा सफाया हो जाता है, वो खत्म हो जाती है। इस वास्ते भी मैं क्या भी यार जिहड़ी साडी वो पंजाबी आ, जिहड़ी साडी हरियाणे दी पंजाबी आ, वो भी जिंदा रहे। फिर ਉਹਦੇ ਵਿੱਚ ਗੱਲ ਕਰਿਆ ਕਰਾਂਗੇ। ਉਸ ਚੈਨਲ ਦਾ ਨਾਮ ਹਲੇ ਮੈਂ ਕੋਈ ਨਹੀਂ ਸੋਚਿਆ, ਵੀਡੀਓ ਮੈਂ ਹਲੇ ਜ਼ਰੂਰ ਬਣਾਈਏ ਤੇ ਜ਼ਰੂਰ ਦੱਸਿਓ ਤੁਸੀਂ ਵੀ ਮੈਂ ਇਹ ਚੰਗਾ ਕੀਤਾ ਜਾਂ ਕਿ ਮਾੜਾ ਕੀਤਾ। ਮੈਨੂੰ ਆਪਣੀ ਹਰਿਆਣਵੀ ਜਿਹੜੀ ਸਾਡੀ ਮਾਂ ਬੋਲੀ ਉਧਰ ਦੀ ਅੰਬਾਲੇ ਦੀ ਸੀਗੀ, ਉਹ ਵੀ ਸਾਨੂੰ ਬੋਲਣੀ ਚਾਹੀਦੀ ਆ, ਉਹਨੂੰ ਜਿੰਦਾ ਰੱਖਣਾ ਚਾਹੀਦਾ। ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਆ, ਜੇ ਹਲੇ ਵੀ ਅਸੀਂ ਨਹੀਂ ਬੋਲਾਂਗੇ ਇੰਜ, ਫਿਰ ਸਾਡੀਆਂ ਜਿਹੜੀਆਂ ਬੋਲੀਆਂ, ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ ਹੌਲੀ ਹੌਲੀ ਮਰ ਜੂਗੀ। ਜਿਹੜੀ ਪੰਜਾਬੀ ਬੋਲੀ ਦੇ ਵਿੱਚ ਅਸੀਂ ਆ ਗੱਲ ਕਰਦੇ ਆ, ਉਹ ਵੀ ਇਦਾਂ ਹੀ ਖਤਮ ਹੋਈ ਆ। ਸਾਡੀ ਇੱਕ ਨਸਲ ਨੇ ਉਹ ਬੋਲੀ, ਜਿਹੜੇ ਉਧਰੋਂ ਆਏ ਸੀਗੇ ਉਹਨਾਂ ਨੇ ਉਹ ਬੋਲੀ। ਉਸ ਤੋਂ ਬਾਅਦ ਸਾਡੀ ਜਿਹੜੀ ਆਉਣ ਵਾਲੀ ਆ, ਜਿਹੜੀ ਸਾਡੀ ਦੂਜੀ ਨਸਲ ਆ, ਇਹਦੇ ਲਈ ਇੰਜ ਕਹਿ ਲਓ ਤੁਸੀਂ, ਅਸੀਂ ਸਮਝ ਸਕਦੇ ਆ ਉਹਨੂੰ। ਅਸੀਂ ਬੋਲਦੇ ਬਹੁਤ ਘੱਟ ਆ, ਸਾਡੇ ਘਰਾਂ 'ਚ ਬਹੁਤ ਥੋੜੀ ਬੋਲੀ ਜਾਂਦੀ ਆ। ਹੁਣ ਇੱਥੇ ਉਹ ਬੋਲੀ ਨਹੀਂ ਜਾਂਦੀ, ਘਰਾਂ ਦੇ ਵਿੱਚ ਸਾਡੀ ਆਹੀ ਬੋਲੀ ਬੋਲੀ ਜਾਂਦੀ ਆ, ਜਿਹਦੇ ਵਿੱਚ ਮੈਂ ਤੁਹਾਡੇ ਨਾਲ ਆਹ ਵੀਡੀਓ ਬਣਾ ਰਿਹਾ ਹੈਗਾ। ਤੇ ਹੁਣ ਸ਼ਾਮ ਦਾ ਵੇਲਾ ਆ, ਮੌਸਮ ਬੜਾ ਹੀ ਸੋਹਣਾ, ਵੀ ਇੰਜ ਲੱਗਦਾ ਸੀਗਾ ਵੀ ਅੱਜ ਠੰਡਾ ਹੋ ਗਿਆ। ਆ ਪਿੱਪਲ ਤੁਸੀਂ ਦੇਖੋ ਵੀ ਇਹ ਵੀ ਗੀਤ ਗਾਣ ਲੱਗ ਗਿਆ ਸੀਗਾ ਜਦੋਂ ਮੀਂਹ ਪੈ ਰਿਹਾ ਸੀਗਾ। ਉਹ ਮੈਂ ਤੁਹਾਨੂੰ ਦਿਖਾ ਨਹੀਂ ਸਕਿਆ ਹੈਗਾ ਵੀ ਉਦੋਂ ਮੈਂ ਵੀਡੀਓ ਨਹੀਂ ਬਣਾਈ ਹੈਗੀ। ਗਾਂ ਨੇ ਜੀ ਆਪਣੀ ਨੇ ਟੁਕੜੇ ਮੈਂ ਅੱਜ ਘਰੋਂ ਲਿਆਂਦੇ ਸੀਗੇ, ਉਹ ਭਿਉਂਤੇ ਸੀਗੇ। ਕੋਈ ਵੰਡਾ ਥੋੜਾ ਜਿਹਾ ਰਲਾ ਕੇ ਇਹਨੂੰ ਮੈਂ ਥੋੜਾ ਜਿਹਾ ਪਾਇਆ। ਹੁਣ ਇਹਨੂੰ ਆਪਾਂ ਜਿਹੜੇ ਸੁੱਕੀ ਥਾਂ ਕਰਕੇ ਇਹਨਾਂ ਦੀ ਇਹਦੀ ਧਾਰ ਕੱਢਾਂਗੇ। ਉਸ ਤੋਂ ਬਾਅਦ ਜਿਹੜਾ ਆਪਾਂ ਘਰ ਜਾਵਾਂਗੇ, ਜਿੱਦਾਂ ਵੀ ਹੋ ਸਕਿਆ ਅੱਜ ਦੀ ਜਿਹੜੀ ਰੂਟੀਨ ਆ ਸ਼ਾਮ ਵੇਲੇ ਦੀ, ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਜਾਵਾਂਗੇ, ਉਹਨਾਂ ਨਾਲ ਰਾਤ ਨੂੰ ਕੋਈ ਗੱਪਸ਼ਪ ਲਾਵਾਂਗੇ। ਜੇ ਮੈਂ ਉੱਧਰ ਹਵੇਲੀ ਗਿਆ, ਆਪਣੀ ਸ਼ਮਸ਼ਾਦ ਪਤਰੇਰ ਕੋਲ ਗਿਆ,
ਉਧਰ ਕਰਾਂਗੇ ਜੋ ਵੀ ਹੋਇਆ। ਬੱਲ ਹੁਣ ਆਪਾਂ ਇਹਨੂੰ ਧਾਰ ਕੱਢਦੇ ਆ ਜੀ। ਚਿਕੜੀ ਥੋੜੀ ਥੋੜੀ ਹੋਈ ਆ ਤੇ ਲਾਡੋ ਜਿਹੜੀ ਆ ਉਹ ਮੈਂ ਆ ਕੇ ਦੱਸਦਾ, ਇੰਨੀ ਦੂਰੋਂ ਆਵਾਜ਼ ਨਹੀਂ ਆਣੀ। ਲਾਡੋ ਦੇ ਉੱਤੇ ਵੀ ਮੀਂਹ ਪਿਆ ਜੀ। ਕੁੰਗੜੀ ਖੜੀ ਆ, ਮੈਂ ਤੁਹਾਨੂੰ ਦਿਖਾਣਾ ਵੀ ਇੰਜ ਕਰਕੇ ਹੋਈ ਖੜੀ ਆ। ਮੇਰੇ ਹੱਥ ਜਰਾ ਖਰਾਬ ਆ, ਫੇਰ ਦੱਸਦਾ। ਇਹ ਦੇਖੋ ਜੀ, ਇਹ ਆਪਣੇ ਦੂਜੇ ਪੱਸੂ ਆ। ਲਾਡੋ ਹਾਂ ਬਈ, ਮੀਂਹ ਲੱਗਿਆ ਸਵਾਦ? ਉਹ ਚੱਸ ਆਈ ਕਿ ਨਹੀਂ ਦੱਸ ਹੁਣ ਜੀ। ਇਹ ਠੀਕ ਹੈਗੀ ਆ ਤੇ ਇਹਨੂੰ ਕੱਲ ਬਿਮਾਰ ਸੀਗੀ, ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਆਪਣੀ ਜੀ ਦੱਸਿਆ ਸੀਗਾ, ਪਰ ਹੁਣ ਇਹ ਅਲਹਮਦੁਲਿਲਾ ਠੀਕ ਠਾਕ ਆ ਜੀ ਤੇ ਫਿੱਟ ਫਾਟ ਆ। ਫਸਲਾਂ ਦੇ ਰੰਗ ਨਿਖਰ ਗਏ। ਇਹ ਤੁਸੀਂ ਦੇਖੋ ਵੀ ਬੱਦਲ ਜਿਹੜਾ ਆ ਹਲੇ ਵੀ ਪੂਰੀ ਤਰ੍ਹਾਂ ਚੜਿਆ ਹੋਇਆ ਪੂਰਾ, ਤੇ ਕੋਈ ਪਤਾ ਨਹੀਂ ਜੀ ਹਲੇ ਫਿਰ ਦੁਬਾਰਾ ਇੱਕ ਵਾਰੀ ਮੀਂਹ ਜਿਹੜਾ ਆ ਜਾਵੇ। ਇੱਕ ਵਾਰੀ ਬਾਹਰ ਬੱਦਲ ਅੱਗੇ ਲੰਘ ਗਿਆ ਹੋਇਆ। ਹੁਣ ਆਪਾਂ ਕੱਢਦੇ ਆਂ ਜੀ ਧਾਰ, ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕਰਦੇ ਆਂ ਗੱਪ। ਕਣੀਆਂ ਦੁਬਾਰਾ ਤੋਂ ਸ਼ੁਰੂ ਹੋ ਗਈਆਂ ਹੋਈਆਂ ਜੀ, ਹਲਕੀ ਹਲਕੀ। ਫਸਲਾਂ ਨੂੰ ਬੜੀ ਲੋੜ ਸੀਗੀ ਪਾਣੀ ਦੀ ਨਾ, ਵੀ ਤਿਲ ਜਿਹੜੇ ਆ ਉਹ ਵੀ ਪਾਣੀ ਮੰਗਦੇ ਸੀ, ਫੁੱਟਾਂ ਪਾਣੀ ਮੰਗਦੀਆਂ ਸੀਗੀਆਂ। ਫੁੱਟਾਂ ਨੂੰ ਕਹਿੰਦੇ ਆ ਵੀ ਜਿਉਂ ਜਿਉਂ ਪਾਣੀ ਲਾ ਦਈਏ ਨਾ ਤੇ ਫਿਰ ਉਹ ਗਲਣ ਲੱਗ ਜਾਂਦੀਆਂ। ਇੰਨਾ ਖੋਰ ਮੀਂਹ ਪੈ ਗਿਆ, ਚੱਸ ਆ ਜਾਣੀ ਆ।
ਮੀਂਹ ਪੈਣਾ ਸ਼ੁਰੂ ਹੋ ਗਿਆ ਜੀ ਪੂਰਾ। ਵਾਹਵਾ ਕਿਣਮਣ ਜੁੜ ਗਈ ਹੋਈ ਹੈ। ਅੱਛਾ ਨਾ ਕਹਿੰਦੇ ਆ ਵੀ ਗਾਵਾਂ ਵਾਸਤੇ ਨਾ ਕਣੀ ਜਿਹੜੀ ਆ ਇਹ ਮਾੜੀ ਹੁੰਦੀ ਆ, ਮੀਂਹ ਜਿਹੜਾ ਆ ਮਾੜਾ ਹੁੰਦਾ। ਇਹ ਗਾਵਾਂ ਜਦੋਂ ਵੀ ਉਹ ਫਿਰ ਕਹਿੰਦੇ ਆ ਦੁੱਧ ਘਟਾ ਜਾਂਦੀਆਂ। ਹੁਣ ਇਹ ਪਤਾ ਨਹੀਂ ਗੱਲ ਸੱਚੀ ਆ ਕਿ ਪੱਕੀ ਆ। ਮੇਰੇ ਨਾਲ ਕੈਮਰਾਮੈਨ ਨਹੀਂ ਹੈਗਾ, ਮੈਂ ਆਪੇ ਸਾਰੀ ਵੀਡੀਓ ਬਣਾਈ ਆ। ਤੁਸੀਂ ਦੱਸਿਓ ਵੀ ਕਿੱਦਾਂ ਦੀ ਲੱਗੀ ਆ। ਮੇਰੇ ਕੋਲ ਕੈਮਰਾਮੈਨ ਹੈ ਕੋਈ ਨਹੀਂ ਤੇ ਮੈਂ ਕਹਿ ਦਿੰਦਾ ਵੀ ਭਾਈ ਜੀ ਬਟਨ ਦੱਬ ਲਾ। ਅੱਛਾ ਨਾ ਪਿੰਡਾਂ ਥਾਵਾਂ ਤੇ ਨਾ ਮੀਂਹ ਦਾ ਸਭ ਤੋਂ ਬਹੁਤਾ ਨੁਕਸਾਨ ਪਤਾ ਕੀ ਹੁੰਦਾ ਵੀ ਜਿਹੜੀਆਂ ਆਹ ਡੰਡੀਆਂ ਸਾਡੀ ਪੈਲੀਆਂ ਨੂੰ ਆਂਦੀਆਂ ਨਾ ਉਹਨਾਂ ਤੇ ਚਿਕੜੀ ਹੋ ਜਾਂਦੀ ਹੈ ਤੇ ਮੋਟਰ ਚਲਾਉਣਾ ਬੜਾ ਔਖਾ ਤੇ ਮੋਟਰਸਾਈਕਲ ਚਲਾਉਣਾ ਨਾ ਬਹੁਤ ਔਖਾ ਹੋ ਜਾਂਦਾ। ਹੁਣ ਮੈਨੂੰ ਵੀ ਇੰਝ ਹੀ ਲੱਗਦਾ ਵੀ ਹੁਣ ਹੈ ਤਾਂ ਮੀਂਹ ਤਾਂ ਐਡਾ ਜ਼ਿਆਦਾ ਕੋਈ ਨਹੀਂ ਪਿਆ ਹੈਗਾ, ਮੀਂਹ ਤਾਂ ਥੋੜਾ ਹੀ ਪਿਆ। ਪਰ ਗੱਲ ਇਹ ਆ ਵੀ ਜਿਹੜੀ ਇੱਥੋਂ ਤਕਰੀਬਨ ਬਣਦੀ ਆ 2.5 ਮਰਬਿਆਂ ਦੀ ਜਿਹੜੀ ਆ ਕੱਚੀ ਪੱਕ ਡੰਡੀ ਹੈ ਨਾ, ਜਿਹੜੀ ਆ ਪੱਕੀ ਤਾਈ ਜਾਂਦੀ ਆ, ਇਹ ਪੂਰੀ ਤਰ੍ਹਾਂ ਗਿੱਲੀ ਇਹਦੇ ਉੱਤੇ ਪੂਰੀ ਤਿਲਕਣਬਾਜੀ ਹੋਈ ਹੋਣੀ ਆ ਵੀ ਮੋਟਰਸਾਈਕਲ ਬਹੁਤ ਹੀ ਔਖਾ ਚੱਲਣਾ। ਹੌਲੀ ਹੌਲੀ ਜਿਹੜਾ ਆ ਉੱਥੇ ਤਾਈਂ ਜਾਣਾ ਪੈਣਾ ਆ। ਮਤਲਬ ਮੀਂਹ ਤਾਂ ਕਿ ਇੰਨੀ ਜ਼ਿਆਦਾ ਗਿੱਲੀ ਨਹੀਂ ਹੋਣੀ ਕਿਉਂਕਿ ਮੀਂਹ ਐਡਾ ਜ਼ਿਆਦਾ ਨਹੀਂ ਪਿਆ ਹੈਗਾ, ਪਰ ਜਿਹੜੀ ਆ ਕਿਣਮਿਣ ਹੁੰਦੀ ਆ ਨਾ ਆ ਹੁਣ ਵੀ ਹੋ ਰਹੀ ਆ। ਮੀਂਹ ਹਲੇ ਵੀ ਪੈ ਰਿਹਾ, ਥੋੜਾ ਕਣੀਆਂ ਹੌਲੀ ਹੌਲੀ ਪਈ ਜਾ ਰਹੀਆਂ। ਤੇ ਠੀਕ ਆ ਜੀ, ਸ਼ਾਮਾਂ ਹੋ ਗਈਆਂ, ਉਂਝ ਤਾਂ ਤੁਹਾਨੂੰ ਬੜਾ ਹਨੇਰਾ ਲੱਗ ਰਿਹਾ ਹੋਣਾ ਪਰ ਇੰਨਾ ਹਨੇਰਾ ਹੈ ਕੋਈ ਨਹੀਂ। ਇਹ ਬੱਦਲਾਂ ਦੀ ਵਜ੍ਹਾ ਨਾਲ ਇਹ ਟਾਈਮ ਹੋਣਾ ਆ ਤਕਰੀਬਨ 6 ਵਜੇ ਦਾ ਵੇਲਾ ਹੋਣਾ ਆ। ਉਹ ਮੋਬਾਈਲ ਦੂਜਾ ਅੰਦਰ ਪਿਆ, ਪਰ ਇੰਨਾ ਕਿ ਉੱਤੇ ਹਲੇ ਉਂਝ ਦਿਨ ਹਜੇ ਖੜਾ ਹੁੰਦਾ। ਦਿਨ 7 ਵਜੇ ਮੇਰੇ ਖਿਆਲ 7:15 ਵਜੇ ਜਾ ਕੇ ਛਿਪਦਾ ਆ, ਪਰ ਉਹ ਕੀ ਆ ਵੀ ਬੱਦਲਾਂ ਨੇ ਚਾਰੋਂ ਪਾਸੋਂ ਘੇਰਿਆ ਹੋਇਆ ਆ ਤੇ ਇੰਝ ਹੋ ਰਿਹਾ ਵੀ ਜਿਵੇਂ ਰਾਤ ਹੋ ਗਈ ਹੋਈ ਆ। ਠੀਕ ਆ ਜੀ, ਆਪਾਂ ਚੱਲਦੇ ਆ ਹੁਣ ਘਰੇ, ਫਿਰ ਆਪਾਂ ਜਾ ਕੇ ਜਿਹੜਾ ਉਹ ਹਿਸਾਬ ਕਿਤਾਬ ਅੱਗਾ ਜਿਹੜਾ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਰਾਤੀ ਡੇਰੇ ਜਾਵਾਂਗੇ, ਫਿਰ ਉੱਥੋਂ ਹਿਸਾਬ ਕਿਤਾਬ ਅੱਗੇ ਲਾ ਕੇ ਵੀਡੀਓ ਪੂਰੀ ਕਰਕੇ ਤੁਹਾਡੇ ਤਾਈਂ ਜਿਹੜਾ ਨਾ ਜੀ ਉਹ ਪਹੁੰਚਾ ਦਾਂਗੇ। ਚਲੋ ਆਓ ਚਲੀਏ।
ਅੱਛਾ ਮੈਂ ਜਦੋਂ ਡੇਰੇ ਤੋਂ ਨਿਕਲਿਆ ਨਾ ਤੇ ਉੱਥੇ ਮੀਂਹ ਕੋਈ ਨਹੀਂ ਸੀਗਾ। ਇੱਥੇ ਆ ਤੁਸੀਂ ਹਾਲਤ ਮੇਰੀ ਦੇਖ ਰਹੇ ਆ, ਪੂਰਾ ਭਿੱਜ ਗਿਆ ਮੈਂ। ਬਹੁਤ ਬਾਰਿਸ਼ ਹੈ ਇੱਥੇ ਬਹੁਤ ਬਾਰਿਸ਼ ਹੋ ਰਹੀ ਆ। ਵੇਖ ਲਓ ਕੀ ਹਾਲ ਹੋ ਗਿਆ ਹੈ। ਉੱਥੇ ਅੱਜ ਕੋਈ ਨਹੀਂ ਲੱਗਦਾ ਸੀਗਾ ਕਿ ਮੀਂਹ ਇੰਨਾ ਪੈ ਰਿਹਾ। ਪਤਾ ਨਹੀਂ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ।